ਪਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਮੁੱਖ ਮੰਤਰੀ ਮਾਨ ਮਿਲੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੱਡੇ ਪੈਕੇਜ ਦੀ ਵੀ ਮੰਗ ਕਰ ਦਿੱਤੀ। ਜੀ, ਇਹਨਾਂ ਨੇ 2 ਦਿਨ ਪਹਿਲਾਂ ਸਮਾਂ ਮੰਗਿਆ ਸੀ, ਅੱਜ ਦਾ ਇਹਨਾਂ ਨੂੰ ਸਮਾਂ ਮਿਲਿਆ ਤੇ ਇਸ ਸਮੇਂ ਤੇ ਮਿੱਥੇ ਸਮੇਂ ਤੇ ਮਾਨ ਸਾਹਿਬ ਪੂਰਾ ਕਮੀਜ਼ ਪਜਾਮੇ ਦੇ ਉੱਤੋਂ ਦੀ ਕੋਟ ਪਾ ਕੇ ਚਲੇ ਗਏ। ਤੁਹਾਨੂੰ ਪਤਾ ਅੱਜ ਕੱਲ ਉਹਨਾਂ ਦਾ ਪਹਿਰਾਵਾ ਬੜਾ ਦਿਲਚਸਪ ਹੈ। ਆਮ ਤੌਰ ਤੇ ਜੇ ਦੇਖੀਏ ਤੇ ਕਮੀਜ਼ ਪਜਾਮਾ ਤੋਂ ਪਹਿਨਦੇ ਹੀ ਨੇ, ਪਰ ਅੱਜ ਕੱਲ ਸੀਐਮ ਬਣਨ ਤੋਂ ਬਾਅਦ ਉਹਨਾਂ ਨੇ ਇੱਕ ਸਪੈਸ਼ਲ ਪਹਿਰਾਵਾ ਸ਼ੁਰੂ ਕੀਤਾ, ਉੱਤੋਂ ਦੀ ਕੋਟ ਪਾ ਲੈਂਦੇ ਆ। ਮਸਲਨ ਜੇ ਤੁਸੀਂ ਦੇਖਣਾ ਹੋਵੇ ਤਾਂ ਦੂਸਰੇ ਨੇਤਾ ਦਾ ਪਹਿਰਾਵਾ ਵੀ ਇੱਕ ਹੈਗਾ ਸੀਗਾ, ਉਹ ਸੀ ਇਹਨਾਂ ਦੇ ਰਾਜਨੀਤੀ ਦੇ ਉਸਤਾਦ ਜਨਾਬ, ਹੁਣ ਮੈਂ ਕੀ ਕਹਾਂ, ਖਜ਼ਾਨਾ ਮੰਤਰੀ ਤੇ ਰਹੇ ਨੇ ਮਨਪ੍ਰੀਤ ਸਿੰਘ ਬਾਦਲ। ਸੋ ਉਹ ਵੀ ਪਾਉਂਦੇ ਹੁੰਦੇ ਕਈ ਵਾਰ। तो पहरावा बड़ा दिलकश, तुहानू पता दस्तार बड़ी दिलकश ते सूरत भी अजकल बड़ी दिलकश। तो खैर ये गए ने उत्थे अज मिथे समय ते अंदर की गुफ्तगू हुई आ ओदे बारे ते आपां नूं चानना थोड़ी ना पाउणगे, पर ऑफिशियली जिहड़ी स्टेटमेंट उन्होंने दित्ती है वो 2-3 पक्ष तो आपां लै सकदे हां। नंबर 1 कि देखो जी उन्होंने वधाइयां दित्तियां ने, वो तां तुहानू पता है दित्तियां जांदियां ने वधाइयां। सैकंड चीज के पंजाब जिहड़ा एक सरहदी सूबा है ਉਹਦੇ ਮੁਤਲਕ ਗੱਲਾਂ ਬਾਤਾਂ ਹੋਈਆਂ ਨੇ, ਖਾਸ ਤੌਰ ਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ। ਔਰ ਤੀਸਰੀ ਗੱਲ ਕਿ ਰਾਸ਼ਟਰੀ ਸੁਰੱਖਿਆ ਵਾਸਤੇ ਸਾਨੂੰ 1 ਲੱਖ ਕਰੋੜ ਰੁਪਏ ਦੀ ਜ਼ਰੂਰਤ ਹੈ, ਮਤਲਬ 1 ਲੱਖ ਕਰੋੜ ਰੁਪਇਆ ਦੇ ਦੇਣ ਤੇ ਚੰਗਾ। ਉਹ ਕਹਿੰਦੇ ਕਿ ਅਸੀਂ ਮੰਗ ਰੱਖੀ ਆ ਕਿ 50 ਹਜ਼ਾਰ ਕਰੋੜ ਦੀਆਂ 2 ਕਿਸ਼ਤਾਂ ਸਾਨੂੰ ਦੇ ਦਿਓ, ਕੰਮ ਚੱਲ ਜਾਏਗਾ। तो इन्हां ने बाहर आके छोटियां छोटियां कुछ गल्लां कीतियां, बहुत ही लंबी चौड़ी गलबात अजकल मीडिया दे नाल करदे ही नहीं। हुसैनी वाला गए सन, मीडिया नाल गल कीती होई नहीं, खटखट गए, मीडिया नाल गल कीती ही नहीं। ते हुण तां बई उच्चियां ने गल्लां, तुहानूं पता ही उच्चियां ने गल्लां, तेरे यार दियां गाना सीगा ना बस। अजकल सीएम साहब ने अगले बहुत घट समा हुंदा उन्हां दे कोल, तां खैर पूरी तफसील दे नाल तां गल नहीं करके गए, पर ਇਹਨਾਂ ਦੀ ਇੰਨੀ ਗੱਲ ਦੇ ਵਿੱਚੋਂ ਹੀ ਤੁਹਾਨੂੰ ਪਤਾ ਵਿਰੋਧੀ ਧਿਰਾਂ ਗੱਲ ਖਿੱਚ ਲੈਂਦੀ ਹੈ। ਉਹਨਾਂ ਨੇ ਇਹ ਕਹਿ ਦਿੱਤਾ ਜਾਂ ਕਹਿ ਲਓ ਕਿ ਸਵਾਲ ਕਰ ਦਿੱਤਾ ਕਿ ਮਿੱਤਰੋ ਹਾਲੇ ਤਾਂ ਜਿਵੇਂ ਕਹਿੰਦੇ ਨਾ ਕਿ ਕੋ ਨਾ ਚੱਲੀ ਕਿ ਬਾਬਾ ਤੇ ਆਈ, ਤੁਸੀਂ ਤੇ ਵਾਅਦੇ ਜਿਹੜੇ ਕਰੀ ਬੈਠੇ ਜੇ ਕਿ ਤੁਸੀਂ ਤਾਂ ਹੁਣ ਤੋਂ ਹੀ ਮੰਗਣ ਲੱਗ ਪਏ ਜੇ ਉਹਨਾਂ ਤੋਂ, ਗੱਲ ਅਗਾਂਹ ਕਿੱਥੇ ਜਾਏਗੀ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੇਰੇ ਖਿਆਲ ਦੇ ਨਾਲ ਸਵਾਲ ਕੀਤੇ ਆ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿਉਂ ਆ ਗਈ ਗੱਲ ਟਿਕਾਣੇ ਤੇ, ਤੁਸੀਂ ਵਾਅਦੇ ਕਰਦੇ ਸੀ, ਹੁਣ ਵਾਅਦੇ ਤੁਸੀਂ ਕੀਤੇ ਆ ਤੇ ਜਦੋਂ ਪੂਰੇ ਕਰਨ ਦਾ ਦਬਾਅ ਜਾਂ ਵੇਲਾ ਆਇਆ ਤੇ ਤੁਸੀਂ ਹੁਣ ਭੱਜ ਕੇ ਕੇਂਦਰ ਸਰਕਾਰ ਦੀ ਸ਼ਰਨ ਚ ਆ ਗਏ। ਤਾਂ ਖੈਰ ਦੇਖੋ ਇਹ ਹਰੇਕ ਸੀਐਮ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਸਮੀ ਮੁਲਾਕਾਤ ਹੁੰਦੀ ਹੈ ਪ੍ਰਧਾਨ ਮੰਤਰੀ ਨਾਲ। ਜੇ ਪੈਕੇਜ ਮੰਗ ਲਿਆ ਤੇ ਮੈਨੂੰ ਨਹੀਂ ਲੱਗਦਾ ਕਿ ਕੁਝ ਗਲਤ ਮੰਗ ਲਿਆ। ਲੰਬੇ ਸਮੇਂ ਤੋਂ ਸਾਡੇ ਵਰਗੇ ਵੀ ਕਹਿ ਰਹੇ ਨੇ ਕਿ ਪੰਜਾਬ ਨੂੰ ਜਿਹੜਾ ਕਿ ਸਰਹੱਦੀ ਸੂਬਾ ਹੋਣ ਦਾ ਹਮੇਸ਼ਾ ਇੱਕ ਖਮਿਆਜ਼ਾ ਭੁਗਤਦਾ ਵਾ, ਉਹਨੂੰ ਦੇਣਾ ਚਾਹੀਦਾ ਪੈਕੇਜ, ਕਿਉਂ ਨਹੀਂ ਦੇਣਾ ਚਾਹੀਦਾ, ਮਿਲਣਾ ਚਾਹੀਦਾ। ਪਰ ਗੱਲ ਤੇ ਇਹ ਆ ਨਾ ਕਿ ਹੁਣ ਅਸੀਂ ਮੰਗ ਕਿਹਨਾਂ ਕੋਲੋਂ ਰਹੇ ਹਾਂ। ਉਹ ਆਂਦੇ ਦੇ ਚਿੱਟੀ ਕਬਰ ਤੇ ਮੁਰਦਾ ਬੇਈਮਾਨ, ਕਹਾਵਤ ਹੈ, ਮਾਫ ਕਰਨਾ ਪੰਜਾਬੀ ਚ, ਚਿੱਟੀ ਕਬਰ ਤੇ ਮੁਰਦਾ ਬੇਈਮਾਨ। ਭਈ ਕਹਿਣ ਨੂੰ ਜਿਹੜੇ ਮਰਜੀ ਉਹ ਲੱਗਦੇ ਹੋਣ ਸਿਆਣੇ ਜਾਂ ਬੜੇ ਲੱਗਦੇ ਆ ਕਿ ਸਾਰਿਆਂ ਦੇ ਸਾਂਝੇ ਆ, ਪਰ ਢਿੱਡ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਉਹਨਾਂ ਦੇ ਕੀ ਚੱਲਦਾ ਹੈ। ਤਾਂ ਖੈਰ ਇਹਨਾਂ ਨੇ ਆਪਣੀ ਮੰਗ ਕਰ ਦਿੱਤੀ ਆ, ਉਹਨਾਂ ਨੇ ਆਪਣੀ ਗੱਲ ਕਰ ਦਿੱਤੀ ਆ, ਮੀਡੀਆ ਵਾਲਿਆਂ ਨੇ ਫਿਰ ਤੁਹਾਨੂੰ ਪਤਾ ਖਬਰ ਕਰ ਦਿੱਤੀ ਆ। ਤਾਂ ਕੁੱਲ ਮਿਲਾ ਕੇ ਹੁਣ ਇਹ ਦੇਖਣਾ ਹੋਏਗਾ ਕਿ ਕੀ ਇਸ ਪੈਕੇਜ ਤੇ ਫੌਰੀ ਤੌਰ ਤੇ ਕੋਈ ਰੱਖਿਆ ਜਾਂਦਾ ਕੰਨ ਕੇ ਨਹੀਂ। ਵੈਸੇ ਮੈਨੂੰ ਨਹੀਂ ਲੱਗਦਾ, ਕਿਉਂਕਿ ਇਹ ਰਸਮ ਪੂਰਤਾ ਅੱਗੇ ਵੀ ਬਹੁਤ ਵਾਰੀ ਹੋਈਆਂ, ਇੱਕ ਮਰਤਬਾ ਫੇਰ ਹੋ ਗਈ ਹੈ।